ਸਿਆਣੇ ਕਹਿੰਦੇ ਆ ਵੀ ਸ਼ਰੀਕਾਂ ਦਾ ਮੂੰਹ ਲਾਲ ਹੋਵੇ ਨਾ ਤੇ ਆਪਣਾ ਚੰਡਾ ਨਾ ਕਰ ਲਓ। ਹੁਣ ਚੰਡਾ ਨਾ ਵੀ ਲਾਲ ਨਹੀਂ ਹੋ ਰਿਹਾ ਆਪਣਾ। 100 ਕਿੱਲੇ ਦਾ ਜ਼ਿਮੀਦਾਰ ਬੈਠਾ, 100 ਕਿੱਲੇ ਤੋਂ ਵੀ ਉੱਤੇ ਆ। ਕਿਸੇ ਬੰਦੇ ਨੂੰ, ਮੈਂ ਨਾਂ ਨਹੀਂ ਲੈਂਦਾ, ਕਿਸੇ ਬੰਦੇ ਨੂੰ ਨਾਲ ਲੈ ਕੇ ਤੇ ਡੀਜ਼ਲ ਲਿਆ ਸਿਫਾਰਿਸ਼ ਕਰਾ ਕੇ, ਇਸ ਤੋਂ ਵੱਡੀ ਤੋਹੀਨ ਕੀ ਹੋ ਸਕਦੀ ਹੈ? ਵੀ 100-150 ਕਿੱਲੇ ਦਾ ਜ਼ਿਮੀਦਾਰ ਆ ਤੇ ਕਿਸੇ ਬੰਦੇ ਨੂੰ ਨਾਲ ਲਿਜਾ ਕੇ ਤੇ ਡੀਜ਼ਲ ਲਿਆ। ਹਾਂਜੀ, ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ ਅਸਲਾਮ ਵਾਲੇਕੁਮ ਜੀ, ਸਤਿ ਸ੍ਰੀ ਅਕਾਲ। ਕਿਵੇਂ ਹੋ ਜੀ ਸਾਰੇ ਵੀਰ? ਆਸ ਕਰਦੇ ਹਾਂ ਵੀ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਦੁਆ ਕਰਦੇ ਹਾਂ ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ। ਮੈਂ ਜੀ ਤੁਹਾਡਾ ਆਪਣਾ ਵੀਰ ਰਾਣਾ ਖਾਲਦ ਮਕਬੂਲ, ਪੰਜਾਬੀ ਬੈਸਟ ਫਾਰ ਐਵਰ ਤੋਂ ਜੀ ਕਰਦੇ ਹਾਂ ਜੀ ਅੱਜ ਦਾ ਆਪਣਾ ਵਲੌਗ ਸ਼ੁਰੂ। ਤੇ ਤੁਹਾਨੂੰ ਸਾਰਿਆਂ ਨੂੰ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ ਜੀ, ਸਤ ਬਿਸਮਿਲ੍ਲਾ। ਬਹੁਤ ਸਾਰੇ ਦਿਨ ਹੋ ਗਏ ਜੀ ਤੁਹਾਡੇ ਨਾਲ ਮੁਲਾਕਾਤ ਨਹੀਂ ਹੋ ਸਕੀ। ਉਹਦੀ ਕੀ ਵਜ੍ਹਾ ਸੀ ਉਹ ਵੀ ਤੁਹਾਨੂੰ ਮੈਂ ਦੱਸਦਾ ਵੀ ਅੱਜ ਇੱਕ ਪੂਰਾ ਹਫਤਾ ਹੋ ਗਿਆ ਵੀ ਕੋਈ ਵੀਡੀਓ ਨਹੀਂ ਬਣ ਸਕੀ ਹੈਗੀ। ਵੀ ਜਿਹਨੂੰ ਸਹੀ ਤਰ੍ਹਾਂ ਵੀਡੀਓ ਕਹਿੰਦੇ ਆ ਵੀ ਬਹਿ ਕੇ ਜਾਂ ਕੋਈ ਤਸੱਲੀ ਨਾਲ ਜਾਂ ਤੁਹਾਡੇ ਨਾਲ ਕੋਈ ਮੂੰਹੀ ਦੂਹੀ ਗੱਲ ਨਹੀਂ ਹੋ ਸਕੀ ਹੈਗੀ। ਉਹਦੀ ਵਜ੍ਹਾ ਸੀਗੀ ਜੀ ਰਾਣਾ ਅਸਲਮ ਖਾਨ ਬਕਾਰ ਸਾਹਿਬ। ਅੱਜ 5-6 ਦਿਨ ਹੋ ਗਏ ਉਹਨਾਂ ਦੀ ਤਬੀਅਤ ਜਿਹੜੀ ਉਹ ਠੀਕ ਨਹੀਂ ਹੈਗੀ, ਬੁਖਾਰ ਚੜਿਆ ਹੋਇਆ ਸੀ। ਕੱਲ ਮੈਂ ਉਹਨਾਂ ਦੇ ਕੋਲ ਗਿਆ ਸੀਗਾ ਦਿਨੇ ਡੇਰੇ ਦੇ ਵਿੱਚ। ਉਸ ਟਾਈਮ ਵੀ ਫਿਰ ਉਹ ਕਹਿੰਦੇ ਵੀ ਯਾਰ ਬੋਲਣ ਦਾ ਵੀ ਮੂਡ ਨਹੀਂ ਹੈਗਾ ਤੇ ਤਬੀਅਤ ਵਾਹਵਾ ਖਰਾਬ। ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਰਮਜ਼ਾਨ ਸ਼ਰੀਫ ਚੱਲ ਰਿਹਾ ਹੈਗਾ ਤੇ ਅੱਜ ਰਮਜ਼ਾਨ ਸ਼ਰੀਫ ਦਾ 21ਵਾਂ ਰੋਜ਼ਾ ਹੋ ਗਿਆ ਹੋਇਆ ਤੇ ਇਹ ਪੂਰਾ ਹੋਣ ਲੱਗਿਆ ਜੀ। ਅੱਜ ਸ਼ਾਮਾਂ ਹੋ ਗਈਆਂ ਹੋਈਆਂ, ਇਹ ਤੁਸੀਂ ਵੇਖ ਲਓ ਵੀ ਸੂਰਜ ਜਿਹੜਾ ਆ ਉਹ ਹੌਲੀ ਹੌਲੀ ਥੱਲੇ ਨੂੰ ਜਾ ਰਿਹਾ ਤੇ ਬਿਲਕੁਲ ਹੀ ਸ਼ਾਮ ਦਾ ਵੇਲਾ ਹੋ ਗਿਆ। ਮੈਂ ਵੀ ਧਾਰ ਵੀ ਕੱਢ ਲਈ ਆ ਡੰਗਰਾਂ ਨੂੰ ਜਿਹੜਾ ਆ ਵੰਡਾ ਵੀ ਪਾਤਾ ਤੇ ਬੱਚੀਆਂ ਵੀ ਸਾਈਡ ਤੇ ਬੰਨ੍ਹ ਦਿੱਤੀਆਂ ਹੋਈਆਂ। ਇਹ ਤਾਂ ਮੌਜਾਂ ਮਾਰ ਰਹੀਆਂ ਆਪਣੀਆਂ ਤੇ ਅਸੀਂ ਜਾ ਕੇ ਹਜੇ ਘਰੇ ਮੌਜ ਮਾਰਾਂਗੇ ਜੀ। ਹੁਣ ਜਾ ਕੇ ਰੋਜ਼ਾ ਖੋਲਾਂਗੇ। ਪੱਠੇ ਜੀ ਅੱਜ ਕੱਲ੍ਹ ਤੁਹਾਨੂੰ ਪਹਿਲਾਂ ਹੀ ਦੱਸ ਦਿਆ ਸੀਗਾ ਵੀ ਸਾਬਤ ਹੀ ਚੱਲ ਰਹੇ ਹੈਗੇ ਆ ਤੇ ਇਸ ਵਾਸਤੇ ਗੋਬਰ ਵੀ ਜਿਹੜੀਆਂ ਨਾ ਗਾਵਾਂ ਪਤਲਾ ਕਰ ਰਹੀਆਂ ਤੇ ਇਹਦਾ ਕੋਈ ਕਿਸੇ ਕੋਲ ਕੁਲੀਆ ਹੋਵੇ ਤੂੜੀ ਤੋਂ ਇਲਾਵਾ ਹੁਣ ਨਾ ਤਾਂ ਕਿਸੇ ਪਾਸੇ ਕਮਾਦ ਚੱਲਦਾ ਤੇ ਨਾ ਤੂੜੀ ਚੱਲਦੀ ਆ। ਮਹਿੰਗੀ ਵੀ ਬੜੀ ਹੋਈ ਆ ਮੱਕੀ ਆ। ਇਹ 2-4 ਦਿਨਾਂ ਤੋਂ ਜਿਹੜਾ ਨਾ ਲੈ ਜੂਗੀ 10-15 ਦਿਨ, ਉਸ ਤੋਂ ਬਾਅਦ ਇਹ ਚਲੋ ਇਹ ਫਿਰ ਨਿਜ਼ਾਮ ਜਿਹੜਾ ਨਾ ਠੀਕ ਹੋ ਜਾਊਗਾ। ਫਿਰ ਚਟਾਲੇ ਦੇ ਵਿੱਚ ਥੋੜੀ ਜਿਹੀ ਕੁਤਰ ਦਿਆ ਕਰਾਂਗੇ ਜੀ, ਫਿਰ ਨਿਜ਼ਾਮ ਵਧੀਆ ਚੱਲ ਜੂਗਾ ਇਹਨਾਂ ਦਾ। ਵੱਲ ਗੁਜ਼ਾਰਾ ਕਰਨਾ ਪੈਣਾ ਜੀ ਆ 10-15 ਦਿਨ। ਇਹ ਪਸ਼ੂਆਂ ਨੂੰ ਵੀ ਕੱਢਣੇ ਪੈਣੇ ਤੇ ਇਹਨਾਂ ਦੇ ਨਾਲ ਸਾਨੂੰ ਵੀ ਕੱਢਣੇ ਪੈਣੇ ਆ ਜੀ। ਤੇ ਮੈਂ ਹੁਣ ਵਲੌਗ ਕੀਤਾ, ਸਾਰੀ ਦਿਹਾੜੀ ਸੋਚਿਆ ਵੀ ਕੀ ਕਰਾਂ। ਅਸਲ ਦੇ ਵਿੱਚ ਰਾਣਾ ਅਸਲਮ ਖਾਨ ਵਕਾਰ ਤੋਂ ਬਗੈਰ ਮੇਰਾ ਆਪਣਾ ਦਿਲ ਵੀ ਜਿਹੜਾ ਆ ਉਹ ਘੱਟ ਹੀ ਕਰਦਾ ਆ। ਫਿਰ ਰਾਣਾ ਸਾਹਿਬ ਤੋਂ ਜਦੋਂ ਉਹਨਾਂ ਦੀ ਤਬੀਅਤ ਖਰਾਬ ਹੋਵੇ ਤੇ ਮੇਰੀ ਜਿਹੜੀ ਆ ਉਹ ਆਟੋਮੈਟਿਕ ਹੀ ਨਾਲ ਉਹਨਾਂ ਦੇ ਖਰਾਬ ਹੋ ਜਾਂਦੀ ਆ। ਕਿਉਂਕਿ ਜਦੋਂ ਬੰਦਾ ਕਿਸੇ ਦੇ ਨਾਲ ਜੁੜਿਆ ਹੋਇਆ ਹੋਵੇ, ਕਿਸੇ ਦੇ ਨਾਲ ਬੰਦੇ ਦਾ ਇੰਨਾ ਗੂੜਾ ਉਹ ਹੋਵੇ, ਫਿਰ ਉਹ ਤਾਂ ਹੋ ਹੀ ਜਾਂਦੀ ਆ। ਤੇ ਅੱਜ ਮੈਂ ਗਿਆ ਸੀਗਾ ਡੇਰੇ, ਉੱਥੇ ਮੈਨੂੰ ਆਵਾਜ਼ ਟੱਕਰਿਆ ਸੀਗਾ ਤੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਜੀ ਘਰੇ ਸੀਗੇ। ਤੇ ਰਾਤੀ ਅੰਜਮ ਸਰੋਇਆ ਸਾਹਿਬ ਵੀ ਫੋਨ ਕਰਦੇ ਰਹੇ ਆ। ਅਸੀਂ ਇਕੱਠੇ ਬੈਠੇ ਸੀ, ਮੈਂ ਸੀ, ਅੰਜਮ ਸਰੋਇਆ ਸੀ, ਉਸਮਾਨ ਸਾਹਿਬ ਸੀ, ਸਾਰੇ ਜਣੇ ਬੈਠੇ ਸੀ। ਤੇ ਅੰਜਮ ਕਹਿਣ ਲੱਗੇ ਯਾਰ ਰਾਣਾ ਸਾਹਿਬ ਨੂੰ ਵੀ ਬੁਲਾਈਏ ਤੇ ਝੱਟ ਗੱਪ ਹੋ ਜੇ। ਕਿ ਉਹ ਫਿਰ ਉਹਨਾਂ ਨੇ ਫੋਨ ਨਹੀਂ ਚੱਕਿਆ। ਸਾਰੀ ਗੱਲ ਸੁੱਤੇ ਪਏ ਹੋਣੇ ਆ ਜਾਂ ਤਬੀਅਤ ਨੂੰ ਕੋਈ ਉਹ ਹੋਣਾ, ਇਸ ਵਾਸਤੇ। ਤੇ ਹੁਣ ਜੀ ਮੈਂ ਚੱਲਿਆ ਘਰੇ। ਰੋਜ਼ਾ ਖੋਲ੍ਹਣ ਤੋਂ ਬਾਅਦ ਫਿਰ ਮੈਂ ਲਾਉਂਗਾ ਅਸਲਮ ਖਾਨ ਵਕਾਰ ਸਾਹਿਬ ਕੋਲ ਡੇਰੇ ਚੱਕਰ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ, ਉਹਨਾਂ ਦੀ ਤਮਾਰਦਾਰੀ ਕਰਾਂਗੇ। ਤੇ ਫਿਰ ਉਹ ਜਿਹੜੀ ਕੋਈ ਗੱਲਬਾਤ ਹੋਈ ਤੁਹਾਡੀ ਵੀ ਉਹਨਾਂ ਨਾਲ ਜਿੱਦਾਂ ਦੀ ਵੀ ਹੋ ਸਕੀ ਅੱਜ ਮੁਲਾਕਾਤ ਜਿਹੜੀ ਆ ਉਹ ਜ਼ਰੂਰ ਕਰਾਉਂਗਾ ਜੀ। ਤੇ ਹੁਣ ਮੈਂ ਚੱਲਿਆ, ਸ਼ਾਮਾਂ ਹੋ ਗਈਆਂ ਤੇ ਅੱਜ ਆਪਾਂ ਇਹ ਦਿਨ ਦੀ ਰੁਟੀਨ ਤਾਂ ਨਹੀਂ ਕਹਿ ਸਕਦੇ ਇਹਨੂੰ, ਪਰ ਆਪਾਂ ਅੱਜ ਸ਼ਾਮ ਤਾਈਂ ਰਾਤ ਤਾਈਂ ਜੋ ਕੀਤਾ ਉਹਦੀ ਤੁਹਾਡੇ ਨਾਲ ਸਾਂਝ ਕਰਾਂਗੇ। ਚਲੋ ਆਓ ਜੀ।
ਲਓ ਜੀ, ਅਸਲਮ ਖਾਨ ਵਕਾਰ ਸਾਹਿਬ ਦੇ ਇੱਥੇ ਡੇਰੇ ਤੇ ਮੌਜੂਦ ਕੋਈ ਨਹੀਂ ਹੈਗੇ, ਤਾਲਾ ਲੱਗਾ ਹੋਇਆ। ਹਾਂ, ਆਪਾਂ ਕਰਦੇ ਹਾਂ ਜੀ ਰਾਣਾ ਸਾਹਿਬ ਨੂੰ ਟੈਲੀਫੋਨ, ਫਿਰ ਉਹ ਦੇਖਦੇ ਹਾਂ ਵੀ ਕੀ ਕਹਿੰਦੇ ਆ। ਇਹ ਜੇ ਇੱਥੇ ਆਉਂਦੇ ਆ ਤੇ ਫਿਰ ਆਪਾਂ ਰੁਕਾਂਗੇ, ਕੀ ਖਿਆਲ ਹੈ? अस्सलाम वालेकुम जी राणा साहब। हाँ जी, मैं डेरे खड़ोता किधर हाँ जी तुसी? तबीयत सी सुनाओ किदा जी? ठीक है, अच्छा अच्छा, सही हो गया, सही हो गया, सही सही। फिर कर रही हूँ आना नहीं? अच्छा अच्छा अच्छा, भाई दिलावर है। चलो ठीक है जी, ठीक है, ओके हो गया जी, ओके। ਲਓ ਜੀ, ਰਾਣਾ ਸਾਹਿਬ ਦੇ ਵੱਡੇ ਭਾਈ ਜਿਹੜੇ ਆ ਉਹ ਆਏ ਹੋਏ ਆ, ਤੇ ਫਿਰ ਆਪਾਂ ਹੁਣ ਕਿਧਰੇ ਹੋਰ ਅਗਾਂਹ ਚੱਲਦੇ ਆ ਤੇ ਅਗਾਂਹ ਦੇਖਦੇ ਆ ਵੀ ਕੀ ਬਣਦਾ। ਠੀਕ ਹੈ ਜੀ, ਆਓ ਚੱਲੀਏ। ਲਓ ਜੀ, ਪਛਾਣੋ ਖਾਂ ਵੀ ਅਸੀਂ ਕਿੱਥੇ ਪਹੁੰਚ ਗਏ। ਤੁਸੀਂ ਸਾਰਿਆਂ ਨੇ ਪਛਾਣ ਲਿਆ ਹੋਣਾ ਜਨਾਬ। ਅਸੀਂ ਪਹੁੰਚ ਗਏ ਜਨਾਬ ਅੰਜਮ ਸਰੋਇਆ ਸਾਹਿਬ ਦੇ ਡੇਰੇ ਦੇ ਉੱਤੇ। अस्सलाम वालेकुम जी। ਬਿਸਮਿਲ੍ਲਾ ਜੀ, ਬਿਸਮਿਲ੍ਲਾ ਜੀ, ਆਇਆਂ ਨੂੰ ਜੀ, ਜੀ ਆਇਆਂ। ਕੀ ਹਾਲ ਚਾਲ ਹੈ ਜਨਾਬ? ਖੈਰ, ਤਬੀਅਤ ਸਿਹਤ? ਸ਼ੁਕਰ। अस्सलाम वालेकुम। ਲਓ ਜੀ, ਸੱਤ ਪੂਰੀ ਲੱਗੀ ਹੋਈ ਹੈ ਜਨਾਬ। ਸਾਥ ਥੋੜੀ ਲੱਗੀ ਆ, ਪਰ ਸਾਥ ਤੇ ਨਾ ਅੱਜ ਸਾਥ ਥੋੜੀ ਜਿਹੀ ਚੁੱਪ ਆ। ਹਾਂ, ਇਹ ਮੈਂ ਸਲਾਮ ਲੈ ਲਵਾਂ ਜਰਾ ਜੀ। अस्सलाम वालेकुम जी। वालेकुम सलाम। ਲਓ ਜੀ, ਅੰਟਾਲ ਸਾਹਿਬ ਵੀ ਬੈਠੇ ਆ। ਇਹ ਤਾਂ ਹਰ ਸ਼ੇ ਇਕੱਠੀ ਕਰੀ ਪਈ ਆ। ਸ਼ੇਰ ਬੱਕਰੀ ਇਕੱਠੇ ਪਾਣੀ ਪੀ ਰਹੇ ਜੀ। ਹੈਂ? ਸ਼ੇਰ ਤੇ ਬੱਕਰੀ ਇਕੱਠੇ ਪਾਣੀ ਪੀ ਰਹੇ। ਕਿੰਨੀ ਗੱਲ ਇਦਾਂ ਹੀ ਹੈ। ਅੱਛਾ, ਤੁਸੀਂ ਨਾ ਜਾਣਨਾ ਛੱਡੋ, ਤੁਹਾਨੂੰ ਮੈਂ ਦੱਸਾਂ ਬੈਠੇ ਕਿਵੇਂ। ਮੈਂ ਜਾਣਨਾ ਤੁਹਾਡੇ ਤੇ ਕੋਈ ਨਹੀਂ ਹੈਗਾ ਨੇਰਾ। ਇਹ ਜੀ ਇਸ ਟਾਈਮ ਤੁਹਾਡੀ ਗੱਲ ਕਰਾਨੇ ਆ, ਸਾਡੇ ਕੋਲ ਬੈਠੇ ਆ ਸ਼ਾਹ ਸਰੋਇਆ ਸਾਹਿਬ ਵੀ, ਸਾਡੇ ਵੱਡੇ ਭਰਾ ਲਾਲਾ ਪਰਵੇਜ਼ ਵੀ। ਇਹ ਜ਼ਿਮੀਦਾਰ ਆ ਬਹੁਤ ਵੱਡੇ ਟਨਲ ਫਾਰਮ ਦੇ ਸਬਜ਼ੀਆਂ ਦੇ। ਤੇ ਕੋਲ ਸਾਡੇ ਭਰਾ ਜ਼ਾਹਦ ਅੰਟਾਲ ਸਾਹਿਬ ਬੈਠੇ ਆ। ਇਹ ਆ ਕਹਿ ਲੋ ਵੀ ਜ਼ਮੀਰ ਫਰੋਸ਼ ਕੀ ਕਹਿੰਦੇ ਆ, ਦੋ ਸਪਰੇਆ ਫਰੋਸ਼, ਸਪਰੇਆ ਨਹੀਂ ਨਹੀਂ, ਇਹ ਕੱਟਿਆ ਤਾਂ ਇੱਥੇ ਜਾਂਦਾ ਹਾਂ, ਸਪਰੇਆ ਨਹੀਂ ਜੀ, ਨਹੀਂ ਪੈਸਟੀਸਾਈਡ ਦੇ ਸਾਡੇ। ਤੇ ਇਹ ਆਪ ਵੀ ਜ਼ਿਮੀਦਾਰ ਆ ਮਾਸ਼ਾਅੱਲਾ, ਸਾਰੇ ਦੁੱਖ ਸਮਝਦੇ ਆ ਤੇ ਇਹਨਾਂ ਦੀ ਮਿਹਰਬਾਨੀ ਆ ਵੀ ਇਸ ਟਾਈਮ ਸਾਨੂੰ ਇਹ ਟਾਈਮ ਵੀ ਦਿੰਦੇ ਆ। ਸਹੀ ਗੱਲ। ਅੱਛਾ, ਗੱਲ ਇਹ ਹੋ ਰਹੀ ਸੀ ਜਿਹੜੀ ਦੁਨੀਆ ਦੇ ਵਿੱਚ ਹਾਲਾਤ ਬਣੇ ਆ ਨਾ, ਉਹ ਹਾਲਾਤ ਦਾ ਅਸਰ ਇੱਥੇ 16 ਦਰੀ ਚ ਅੱਜ ਪਹੁੰਚ ਗਿਆ। ਅੱਛਾ, ਜੰਗਾਂ ਦਾ ਆ, ਜੰਗ ਆ ਦੁਨੀਆ ਤੇ ਜਿਹੜੀ ਬਦਅਮਨੀ ਬਣੀ ਆ ਨਾ, ਉਹਦਾ ਅਸਰ ਅੱਜ ਸਾਡੀ 16 ਦਰੀ ਚ ਪਹੁੰਚਿਆ। ਤੇ ਕਿਵੇਂ ਪਹੁੰਚਿਆ ਉਹ ਸ਼ਾਹ ਸਰੋਇਆ ਸਾਹਿਬ ਦੱਸਦੇ ਨੇ। ਲੋ ਜੀ, ਇਹ ਤਾਂ ਤੁਸੀਂ ਆਂਦੇ ਹੀ ਮੈਨੂੰ ਕਾਬੂ ਕਰ ਲਿਆ ਯਾਰ। ਮੈਨੂੰ ਮਾੜੀ ਜੀ ਜਗ੍ਹਾ ਦੇ ਦਿਓ ਜਰਾ। ਚੌਲ ਸਾਹਿਬ ਨੇ ਗੱਲ ਬੜੀ ਤੁਸੀਂ, ਮੈਂ ਤਾਂ ਅੱਗੇ ਦੇਖਿਆ ਨਾ ਜੀ ਵੀ ਇਹ ਹਰ ਸ਼ਾ ਇਕੱਠੀ ਕੀਤੀ ਪਈ ਆ, ਸ਼ੇਰ ਤੇ ਬੱਕਰੀ ਵਾਲੀ ਗੱਲ ਹੈ। ਤੇ ਮੂੰਹ ਤੁਹਾਡੇ ਸਾਰਿਆਂ ਦੇ ਮੈਂ ਦੇਖਿਆ ਵੀ ਜਿਵੇਂ ਚੁੱਪ ਹੀ ਆ। ਲੋਹੇ ਵਰਗੇ ਪੱਕੇ। ਸ਼ਾਹ ਸਾਹਿਬ ਖੈਰ ਹੈ? ਕੀ ਖੈਰ ਆ ਜੀ, ਬਸ ਹਾਲਾਤ ਜਿਹੜੇ ਹਾਲਾਤ ਬਹੁਤ ਖਰਾਬ ਹੋਏ ਆ ਜੀ। ਤੇ ਸਬਜ਼ੀਆਂ ਦੇ ਹਾਲਾਤ ਬਹੁਤ ਡਾਊਨ ਹੈ ਇਸ ਟਾਈਮ। ਇਹ ਤਾਂ ਕੁਝ ਰੇਟ ਕੋਈ ਨਹੀਂ ਬਿਲਕੁਲ ਵੀ। ਹਾਂ, ਤੇ ਉਹੀ ਹਾਲਾਤ ਬਸ। ਨਹੀਂ ਜੀ, ਇਹਦੇ ਪਿੱਛੇ ਦੱਸੋ ਕਿ ਰੇਟ ਕਿਉਂ ਨਹੀਂ ਬਣਿਆ, ਕਿ ਕੀ ਅਸਰ ਪਿਆ ਜਿਹੜੀ ਤੁਸੀਂ ਕਹਿੰਦੇ ਸੀ ਨਾ ਲੱਦ। ਹਾਂ, ਲਦਾਨ ਜਿਹੜੀ ਇਹਦੇ ਜਿਹੜਾ ਅਸਰ ਪਿਆ ਨਾ, ਜਿਵੇਂ ਹੁਣ ਸਾਡਾ ਇੱਥੇ ਫੈਸਲਾਬਾਦ ਦੀ ਮੰਡੀ ਚੋਂ ਮਾਲ ਵਿਕਦਾ, ਉਹ ਬਾਹਰ ਦੇ ਸ਼ਹਿਰਾਂ ਜਾਂਦਾ, ਪਿਸ਼ਾਵਰ ਜਾਂਦਾ, ਐਬਟਾਬਾਦ ਜਾਂਦਾ, ਪਿੰਡੀ ਜਾ ਕੇ ਵਿਕਦਾ, ਪਿੰਡੀ ਜਾ ਕੇ ਮੰਡੀ 'ਚ ਵਿਕਦਾ, ਉੱਥੋਂ ਫਿਰ ਮੁਖਤਲਿਫ ਵਪਾਰੀ ਆ ਕੇ ਲੈ ਜਾਂਦੇ ਆ, ਅੱਗੇ ਛੋਟੀ ਮੰਡੀਆਂ 'ਚ ਵੇਚਦੇ ਆ। ਉਹ ਹੁਣ ਜਿਹੜੇ ਕਿਰਾਏ ਵੱਧ ਗਏ ਆ, ਉਹ ਜਿੰਨੇ ਵੀ ਉਧਰ ਲਦਾਨੀਆਂ ਸੀ, ਉਸ ਇਲਾਕੇ ਦੇ ਵਪਾਰੀ ਸੀ, ਉਹ ਵਪਾਰੀ ਘਟ ਗਏ, ਬਹੁਤ ਥੋੜੇ ਹੋ ਗਏ ਆ, ਉਹ ਨਾ ਹੋਣ ਦੇ ਬਰਾਬਰ ਆ। ਅੱਛਾ ਅੱਛਾ, ਉਹ ਲਦਾਨ ਰੁਕਣ ਨਾਲ ਅਸਰ ਇੱਥੇ ਪੈ ਗਿਆ ਇੱਥੇ। ਇਹ ਲਦਾਨ ਜੀ ਜ਼ਰਾ ਸਮਝਾਓ ਸਾਡੇ ਦੇਖਣਾ ਨੂੰ, ਲਦਾਨ ਕੀ ਕਹਿੰਦੇ ਆ? ਲਦਾਨ ਇਹ ਹੁੰਦਾ ਕਿ ਜਿਹੜੇ ਵਪਾਰੀ ਬਾਹਰੋਂ ਆਉਂਦੇ ਆ ਫੈਸਲਾਬਾਦ ਦੀ ਮੰਡੀ 'ਚ, ਕੋਈ ਸਬਜ਼ੀ ਖਰੀਦ ਰਿਹਾ, ਕੋਈ ਆਲੂ ਖਰੀਦ ਰਿਹਾ, ਕੋਈ ਫਲ ਖਰੀਦ ਰਿਹਾ, ਉਹ ਇੱਥੋਂ ਖਰੀਦਦੇ ਆ ਤੇ ਦੂਜੀ ਮੰਡੀਆਂ ਦੇ ਵਿੱਚ ਲੈ ਕੇ ਜਾਂਦੇ ਆ। ਪਿੰਡੀ ਦੀ ਬਹੁਤ ਵੱਡੀ ਮੰਡੀ ਪਿੰਡੀ ਆ, ਉਸ ਤੋਂ ਬਾਅਦ ਪਿਸ਼ਾਵਰ ਆ, ਗੁਜਰਾਂਵਾਲੇ ਆ, ਛੋਟੀ ਮੰਡੀਆਂ 'ਚ ਜਾ ਕੇ ਜਿਹੜੀਆਂ ਨਾ ਹਿਮਾਚਲ। ਮੈਂ ਤੁਹਾਨੂੰ ਦੱਸਦਾ ਜੀ, ਸ਼ਾਹ ਸਾਹਿਬ ਦਾ ਕਹਿਣ ਦਾ ਕੀ ਮਕਸਦ ਆ। ਅਸਲ ਦੇ ਵਿੱਚ ਹੋਇਆ ਇੰਜਾ ਵੀ ਜਿਹੜੀ ਸਾਡੀ ਹੁਣ ਡੀਜ਼ਲ ਆ ਨਾ, ਇੱਕ ਤਾਂ ਮਹਿੰਗਾ ਹੋਣਾ ਇੱਕ ਲਹਿਦਾ ਗੱਲ ਹੁੰਦੀ ਆ, ਨਾ ਦੇਣਾ ਇੱਕ ਉਹ ਹੁੰਦਾ ਵੀ ਪੈਟਰੋਲ ਤੋਂ ਡੀਜ਼ਲ ਲੱਭੇ ਨਾ, ਉਹਦੀ ਵਜ੍ਹਾ ਤੋਂ ਗਾਹਕ ਨਹੀਂ ਟੁੱਟਦਾ ਵੀ ਪਤਾ ਨਹੀਂ ਗੱਡੀਆਂ ਦੇ ਕਿਰਾਏ ਵੀ ਵੱਧ ਗਏ ਹੋਏ ਆ ਇਸ ਟਾਈਮ। ਇਹੀ ਮਸਲਾ ਹੈ ਨਾ ਜੀ ਸਾਰਾ। ਕਿਰਾਏ ਵੱਧ ਗਏ, ਬਿਲਕੁਲ ਵੱਧ ਗਏ, ਕਿਰਾਏ ਵੱਧ ਗਏ ਤੇ ਲੱਭ ਨਹੀਂ ਰਿਹਾ, ਤੇ ਇਸ ਵਜ੍ਹਾ ਤੋਂ ਕੱਲ ਤੇ ਕੰਜਵਾਨੀ ਬੈਠਾ ਸੀ, ਉੱਚੀ ਬੋਲੇ ਥੋੜੀ ਜੀ। ਡੀਲਰ ਹੈ ਤੇ ਉਹਦੇ ਕੋਲ ਬੈਠਾ ਸੀ ਤੇ ਉਹਨੇ ਨਾ ਕੋਈ ਜ਼ਮੀਨ ਤਿਆਰ ਕਰਨੀ ਸੀ, ਤੇ ਉਹਨੇ ਟਰੈਕਟਰ ਸਟਾਰਟ ਕਰਕੇ ਭੇਜਿਆ ਤੇ ਨਾਲ ਉਹਨੂੰ ਬੰਦੇ ਨੂੰ 10,000 ਰੁਪਏ ਦਿੱਤਾ, ਉਹਨੇ ਕਿਹਾ ਡੀਜ਼ਲ ਪਵਾਣੀ ਰਾਹ 'ਚ ਨਾ। ਠੀਕ। ਤੇ ਜਿਹੜਾ ਕੰਜਵਾਨੀ ਵਾਲਾ ਹੀ ਹੈਗਾ ਨਾ ਪੈਟਰੋਲ ਪੰਪ, ਉੱਥੋਂ ਉਹਨੇ ਫੋਨ ਕਰ ਦਿੱਤਾ ਪਿਛਾਂ। ਅੱਛਾ।
ਉਹਨੇ ਕਿਹਾ ਜੀ ਉਹ ਸਿਰਫ ਕਹਿ ਰਹੀ 3000 ਦਾ ਪੈਟਰੋਲ ਡੀਜ਼ਲ ਮਿਲਣਾ, ਇਸ ਤੋਂ ਵੱਧ ਕੋਈ ਨਹੀਂ। ਅੱਛਾ, ਉਹਨੇ ਕਿਹਾ ਮੇਰੀ ਗੱਲ ਕਰਾ, ਉਹਨੇ ਫੋਨ ਕੀਤਾ, ਉਹਨਾਂ ਨੇ ਕਿਹਾ ਮਿਹਰਬਾਨੀ ਕਰ ਅਸੀਂ ਜ਼ਮੀਨ ਤਿਆਰ ਕਰਨੀ ਤੇ ਨਾਲੇ ਅਗਲੇ ਪਿੰਡ ਜਾਣਾ ਤੇ ਉਹ ਫਾਸਲਾ ਵੀ ਕਾਫੀ ਆ ਤੇ ਮਿਹਰਬਾਨੀ ਕਰ ਕੋਈ ਚੱਲ 10000 ਦਾ ਇਹਨੂੰ ਪਾ ਦੇ। ਉਹਨੇ ਕਿਹਾ ਨਹੀਂ ਜੀ 3000 ਤੋਂ ਉੱਤੇ ਅਸੀਂ ਦਿੰਦੇ ਹੀ ਨਹੀਂ। ਗੱਲ ਕਰ ਤੇ ਯਾਨੀ ਉਹ ਹੁਣ ਮੈਂ ਕੋਲ ਹੀ ਬੈਠਾ ਸੀ, ਮੈਂ ਉਹਨੂੰ ਨਾਲ ਹੀ ਕਿਹਾ, ਮੈਂ ਕਿਹਾ ਤੂੰ ਗੱਲ ਸੁਣਨਾ, ਇੱਥੋਂ ਪਵਾ ਲਾ 3000 ਦਾ, ਫਿਰ ਅਗਲੇ ਪੈਟਰੋਲ ਪੰਪ ਤੋਂ ਪਵਾ ਲਈ, ਫਿਰ ਅਗਲੇ ਤੋਂ ਪਵਾ ਲਈ, ਆਖਰ ਹੁਣ ਜ਼ਰੂਰਤ ਹੈ ਪੂਰੀ ਕਰਨੀ ਨਾ। ਯਾਨੀ ਉਹ ਗੱਲ ਜਿਹੜੀ ਆ ਭਾਈ ਸ਼ਾਹਦ ਨੇ ਗੱਲ ਕੀਤੀ ਹੈ ਨਾ ਕਿ ਇਹ ਜਿਹੜੇ ਕਿਰਾਏ, ਉਹ ਸਾਰਾ ਉਹਦਾ ਮਸਲਾ ਸਾਰਾ ਇਹੀ ਆ ਵੀ ਸਾਡੇ ਕੋਲ ਜਦੋਂ ਦਾ ਸਾਡਾ ਪੈਟਰੋਲ ਜਾਂ ਡੀਜ਼ਲ ਵਧਿਆ ਨਾ, ਸਾਡੇ ਕੋਲ ਜੰਗ ਉਦੋਂ ਆਈ ਆ। ਹਾਲਾਂਕਿ ਜੰਗ ਤਾਂ ਸ਼ੁਰੂ ਹੋਈ ਕਈ ਦਿਨਾਂ ਦੀ, ਲੇਕਿਨ ਸਾਡੇ ਸਿਸਟਮ ਦੇ ਵਿੱਚ ਉਹਦਾ ਅਸਰ ਜਿਹੜਾ ਨਾ ਪੈਟਰੋਲ ਤੇ ਇਹਦੇ ਰੇਟ ਵਧਣ ਨਾਲ ਹੋਇਆ। ਸਿਆਣੇ ਕਹਿੰਦੇ ਆ ਜਦੋਂ ਹਵਾ ਚੱਲੂਗੀ ਨਾ ਤੇ ਚੂਹੇ ਦੀ ਖੁੱਡ 'ਚ ਵੀ ਲੱਗੂਗੀ। ਹਾਏ, ਉਦੋਂ ਸੁਣਦੇ ਸੀ ਯਾਰ ਇਹ ਚੂਹੇ ਦੀ ਖੁੱਡ 'ਚ ਕਿੱਦਾਂ ਲੱਗੂਗੀ, ਏਦਾਂ ਲੱਗੂਗੀ। ਇਦਾਂ ਲੱਗੂਗੀ ਜਿਹੜੀ ਲੱਗੀ। ਹਾਂ ਸ਼ਾਹ ਸਾਹਿਬ ਰੇਟ ਕੀ ਹੋ ਗਏ ਇਹ ਰੇਟ ਆ ਜੀ ਹੁਣ 500 ਰੁਪਿਆ ਰੇਟ ਆ ਸ਼ਿਮਲਾ ਮਿਰਚ ਦਾ, ਜਿਹੜੀ ਚੰਗੀ ਮਿਰਚ ਆ, ਜਿਹੜੇ ਜਿਹਦਾ ਸਾਈਜ਼ ਵੀ ਅੱਛਾ ਮਿਰਚ ਚੰਗੀ ਜਿਹੜੀ। ਕਿੰਨੇ ਜਗ੍ਹਾ ਦੋ ਦਾ ਵੀ ਥੈਲੇ ਦਾ ਛਾਪਰ ਇਹ ਥੈਲੇ ਦਾ ਰੇਟ ਆ 25 ਕਿਲੋ ਦਾ ਥੈਲਾ ਹੁੰਦਾ, 25 ਕਿਲੋ ਦਾ ਥੈਲਾ ਤੇ 500 ਰੁਪਿਆ ਰੇਟ ਆ। ਉਹਦੇ ਚ 150 ਰੁਪਿਆ ਫੀ ਤੋੜਾ ਜਿਹੜਾ ਕਿਰਾਇਆ ਪੈ ਜਾਂਦਾ। ਉਹਦੇ ਚ ਆੜਤੀਆਂ ਨੇ ਆਪਣੀ ਮਜ਼ਦੂਰੀ ਵੀ ਕੱਟਣੀ, ਯਾਨੀ ਆੜਤ ਕੱਟਣੀ ਆ, ਉੱਥੇ ਕੋਈ ਮਜ਼ਦੂਰੀ ਪਾ ਦਿੰਦੇ ਆ ਉੱਤੇ। ਤੇ ਰੁਪਈਆ ਜਿਹੜਾ ਨਾ 100 ਰੁਪਏ ਥੈਲੇ ਦਾ ਆ, 200 ਰੁਪਏ ਬਚਣਾ ਮੇਰੇ ਥੈਲੇ ਚੋਂ ਜਿਹੜਾ ਜ਼ਿਮੀਦਾਰ ਨੂੰ ਬਚਣਾ ਵੇ। 200 ਵੀ ਕਿੱਦਾਂ ਵੱਜਦਾ ਜੀ ਸਾਹਿਬ? ਉਹ ਉੱਥੇ ਦਾ ਬਚਣਾ, ਬਾਕੀ ਤਾਂ ਖਰਚੇ ਲੇਬਰ ਤੋਂ ਬਾਅਦ ਜਿਹੜੇ ਆ ਤੜਾਈ ਦੀ ਤੁਸੀਂ ਦੱਸਤੀ 150, ਉਸ ਤੋਂ ਬਾਅਦ ਜਿਹੜਾ ਰਕਸ਼ੇ ਦੇ ਉੱਤੇ ਕਿਰਾਇਆ ਹੈਗਾ, ਇੱਕ ਬੰਦਾ ਜਿਹੜਾ ਆਪਾਂ ਸੀਣ ਵਾਸਤੇ ਲਹਿਦਾ ਰੱਖਿਆ ਹੋਇਆ ਆ, ਥੈਲੇ ਦੇ ਉੱਤੇ ਟਾਟ ਲੱਗਦਾ, ਡੋਰੀ ਲੱਗਦੀ ਆ, ਉਸ ਤੋਂ ਬਾਅਦ ਜਿਹੜੀ ਲੇਬਰਾਂ ਦੀ ਰੋਟੀ ਖਰਚਾ ਹੈਗਾ ਆ, ਸਾਰਾ ਵਿੱਚੇ ਪਾਈਏ ਨਾ ਤਾਂ ਕੋਈ ਸ਼ੈ ਨਹੀਂ ਬਚਦੀ। ਇਸ ਤਰ੍ਹਾਂ ਹੀ ਕੁਝ ਨਹੀਂ ਬਚਦਾ। ਇਹ ਸ਼ਿਮਲਾ ਮਿਰਚ ਦਾ ਦੂਸਰਾ ਜਿਹੜਾ ਸਬਜ਼ ਮਿਰਚ ਆ, ਉਹਦਾ ਅੱਜ ਕੱਲ ਰੇਟ ਤਕਰੀਬਨ ਕੋ 3000 3500 ਹੁੰਦਾ। ਉਹ ਇਸ ਟਾਈਮ ਜਿਹੜਾ ਰੇਟ ਆ ਉਹ ਹੈਗਾ 1500 ਰੁਪਏ ਰੇਟ ਆ, 14-1500 ਰੁਪਏ ਰੇਟ। ਇਹ ਹੁਣ ਇਹ ਰੇਟ ਆ 10 ਦਿਨਾਂ ਬਾਅਦ ਇਹ ਵੀ 500 ਤੇ ਆ ਜਾਣਾ। ਆਹ ਹਾਲਾਤ ਆ ਇਹਨਾਂ ਦੇ ਜਿਹੜੇ ਆ ਨਾ, ਕੋਈ 7-7 8-8 ਲੱਖ ਰੁਪਏ ਫੀ ਏਕੜ ਤੇ ਖਰਚਾ ਹੋਇਆ ਹੈ। ਕੋਈ ਸ਼ੱਕ ਤੇ ਇਹ ਮੇਰੇ ਖਿਆਲ ਆ ਕਿ 2-2 3-3 ਲੱਖ ਦਾ ਮਸੇ ਜੇ ਇਹ ਰੇਟ ਰਵੇ, ਇਸ ਤੋਂ ਥੱਲੇ ਨਾ ਜਾਵੇ, ਫਿਰ ਇੱਥੇ ਜਾਣਗੇ ਇਹ। ਹਾਏ, ਬਾਕੀ ਸਾਰਾ ਘਾਟਾ ਹੀ ਹੈ। ਸੁਰਾ ਸਾਹਿਬ ਤੁਹਾਡਾ ਕੋਈ ਪੈਗਾਮ ਜੀ? ਮੈਂ ਪੈਗਾਮ ਦੇਣ ਲੱਗਿਆ ਜੀ। ਸਿਆਣੇ ਕਹਿੰਦੇ ਆ ਵੀ ਸ਼ਰੀਕਾਂ ਦਾ ਮੂੰਹ ਲਾਲ ਹੋਵੇ ਨਾ ਤੇ ਆਪਣਾ ਝੰਡਾ ਨਾ ਕਰ ਲਓ। ਹੁਣ ਝੰਡਾ ਨਾ ਵੀ ਲਾਲ ਨਹੀਂ ਹੋ ਰਿਹਾ ਆਪਣਾ। 100 ਕਿੱਲੇ ਦਾ ਜ਼ਿਮੀਦਾਰ ਬੈਠਾ, 100 ਕਿੱਲੇ ਤੋਂ ਵੀ ਉੱਤੇ ਆ। ਕਿਸੇ ਬੰਦੇ ਨੂੰ, ਮੈਂ ਨਾਂ ਨਹੀਂ ਲੈਂਦਾ, ਕਿਸੇ ਬੰਦੇ ਨੂੰ ਨਾਲ ਲੈ ਕੇ ਤੇ ਡੀਜ਼ਲ ਲਿਆ ਸਿਫਾਰਿਸ਼ ਕਰਾ ਕੇ, ਇਸ ਤੋਂ ਵੱਡੀ ਤੋਹੀਨ ਕੀ ਹੋ ਸਕਦੀ ਹੈ? ਵੀ 100-150 ਕਿੱਲੇ ਦਾ ਜ਼ਿਮੀਦਾਰ ਆ ਤੇ ਕਿਸੇ ਬੰਦੇ ਨੂੰ ਨਾਲ ਲਿਜਾ ਕੇ ਤੇ ਡੀਜ਼ਲ ਲਿਆ। ਇੱਥੇ ਹਾਲਾਤ ਪਹੁੰਚੇ ਖੜਿਆ। ਹੁਣ ਦਾ ਪੈਗਾਮ ਮੈਂ ਕੀ ਦਵਾਂ ਇੱਥੇ? ਮੈਂ ਕਹਿੰਦਾ ਜੀ ਇਹ ਰਾਣਾ ਸਾਹਿਬ ਮੈਂ ਇੱਕ ਥੋੜੀ ਗੱਲ ਕਰਦਾ ਦੋ ਘਰ ਜੀ, ਦੋ ਘਰ। ਅੱਛਾ, ਇਹ ਜਦੋਂ ਡੀਜ਼ਲ ਤੇ ਪੈਟਰੋਲ ਦੇ ਰੇਟ ਵਧੇ ਨਾ ਜੀ, ਇੱਕ ਦਿਨ ਪਹਿਲਾਂ ਦੀ ਗੱਲ ਆ ਕਿ ਸਾਡਾ ਹੀ ਜਿਹੜਾ ਵਜ਼ੀਰ ਖਜ਼ਾਨਾ ਆ, ਉਹ ਟੀਵੀ ਤੇ ਗੱਲ ਕਰਦਾ ਸੀ ਕਿ ਜੀ ਅਸੀਂ ਇਹ ਜਿਹੜਾ ਨਾ ਸ਼ਾਰਟ ਨਹੀਂ ਹੋਣ ਦੇਣਾ ਤੇ ਸਾਡੇ ਕੋਲ 28 ਦਿਨਾਂ ਦਾ ਜਿਹੜਾ ਉਹ ਜ਼ਖੀਰਾ ਮੌਜੂਦ ਹੈ ਤੇ ਇਹ ਜਿਹੜਾ ਨਾ ਅਸੀਂ ਇਹਦੇ ਕਾਰਵਾਈ ਕਰਾਂਗੇ ਜਿਹੜੇ ਪੈਟਰੋਲ ਪੰਪ ਨਹੀਂ ਦੇਣਗੇ। ਠੀਕ ਹੈ। ਅੱਛਾ, ਉਹ ਫਿਰ ਉਸ ਤੋਂ ਬਾਅਦ ਕੋਈ ਮੀਟਿੰਗ ਹੁੰਦੀ ਹੈ ਸਰਕਾਰੀ ਤੌਰ ਤੇ, ਜੋ ਵੀ ਮਾਮਲਾਤ ਹੁੰਦੇ ਨੇ, ਉਹਦੇ ਵਿੱਚ ਜਨਾਬ ਜੀ ਅਗਲੇ ਦਿਨ ਹੀ ਜਨਾਬ ਇਹ ਰੇਟ ਵੱਧ ਜਾਂਦੇ ਨੇ। ਬੰਦਾ ਇਹ ਪੁੱਛੇ, ਦੇਖੋ ਅਸੀਂ ਇਹ ਜਿਹੜੇ ਜ਼ਿਮੀਂਦਾਰ ਆ ਜਾਂ ਜਿਤਨੇ ਵੀ ਲੋਕ ਆ ਜੋ ਕੋਈ ਗੱਡੀਆਂ ਆਪਣੇ ਚਲਾਉਂਦੇ ਨੇ, ਟਰਾਂਸਪੋਰਟ ਦਾ ਕੰਮ, ਜੋ ਵੀ ਮਾਮਲਾਤ ਆ, ਹੁਣ ਬਾਹਰੋਂ ਤਾਂ ਤੇਲ ਆਇਆ ਕੋਈ ਨਹੀਂ, ਵਿੱਚ ਦਾ ਰੇਟ ਵੱਧ। ਹਾਂ, ਜਦੋਂ ਤੁਸੀਂ ਬਾਹਰੋਂ ਮਹਿੰਗਾ ਖਰੀਦੋਗੇ ਫਿਰ ਤੁਸੀਂ ਮਹਿੰਗਾ ਕਰ ਦਿਓ। ਜਿਹੜਾ ਤੁਹਾਡੇ ਕੋਲ ਪਹਿਲਾਂ ਪੁਰਾਣੇ ਰੇਟਾਂ ਦਾ ਪਿਆ, ਹੁਣ ਤਾਂ ਤੁਸੀਂ ਉਸੇ ਤੇ ਚੱਲਣ ਦਿਓ। ਉਸੇ ਤੇ ਚੱਲੋ। ਠੀਕ ਹੈ ਨਾ? ਇਹ ਤਾਂ ਜੀ ਪੜ੍ਹੇ ਲਿਖੇ ਬੰਦੇ ਆ ਤੇ ਪੜ੍ਹੀ ਲਿਖੀ ਗੱਲ ਕਰਦੇ ਆ। ਤੇ ਤੁਸੀਂ ਜੋ ਕੋਈ ਗੱਲ ਕਰਨੀ ਹੈ? ਅੱਛਾ, ਮੈਂ ਕਰਾਨਾ ਜੀ ਗੱਲ ਕਰਨੀ। ਆਲੂ ਪੱਟਣੇ ਆ, ਆਲੂ ਪੱਟਣੇ ਜੀ। ਆਲੂ ਪੱਟਣੇ ਡੀਜ਼ਲ ਨਹੀਂ ਲੱਭਣ ਡਿਆ। ਤੈਨੂੰ ਯਾਰ ਚਾਹ ਪਿਆਈਏ? ਚਾਹ ਪਿਲਾਇਆ। ਅਸੀਂ ਤਾਂ ਇਹੀ ਅਹਿਸਾਸ ਕਰ ਸਕਦੇ ਹਾਂ ਕਿ ਚਾਹ ਚਾਹ ਪਿਲਾਉਂਦੇ ਪਿਲਾਉਂਦੇ ਆ। ਅਜਾ ਕੱਪ ਵੀ ਵੱਡਾ ਦਵਾਂਗੇ। ਹਾਂ, ਕਾਡੀ ਪਿਆਲੇ ਚ ਦਵਾਂਗੇ ਇਹਨੂੰ। ਮੈਂ ਜੀ ਇੱਕ ਗੱਲ ਥੋੜੀ ਜਿਹੀ ਕਰ ਲਵਾਂ। ਜ਼ਾਹਦ ਸਾਹਿਬ ਨੇ ਜਿਹੜੀ ਗੱਲ ਕੀਤੀ ਆ, ਇਹਦੇ ਉੱਤੇ ਇੱਕ ਗੱਲ ਆ। ਅਸਲ ਦੇ ਵਿੱਚ ਰੌਲਾ ਇਹ ਪੈਟਰੋਲ ਸ਼ਾਰਟ ਹੋਣਾ ਜਾਂ ਉਹ ਗੱਲ ਨਹੀਂ ਹੈ। ਗੱਲ ਇਹਨਾਂ ਕੋਲ ਟੈਂਕਰ ਸਾਰਿਆਂ ਕੋਲ ਭਰੇ ਪਏ ਸੀ। ਮੈਂ ਜਦੋਂ ਤੇਲ ਪਵਾਉਣ ਵਾਸਤੇ ਗਿਆ ਨਾ, ਬ੍ਰੇਕ ਲਾਈ, ਪਿੱਛੋਂ ਬੰਦੇ ਨੇ ਇੱਕ ਨੇ ਆਵਾਜ਼ ਮਾਰੀ, ਉਹ ਪਾ ਦੀ, ਕਹਿੰਦਾ ਖਾਲਦ ਨੂੰ ਵੀਡੀਓ ਨਾ ਬਣਾ ਦੇ। ਗੱਲ ਸੁਣੋ ਨਾ ਮੇਰੀ, ਜਿੰਨੇ ਦਾ ਕਹਿੰਦਾ ਉਹਨਾਂ ਦਾ ਪਾ ਦੀ। ਉਂਝ ਬੰਦਿਆਂ ਨੂੰ 100-100 ਰੁਪਏ ਦਾ ਵੀ ਪੈਟਰੋਲ ਜਿਹੜਾ ਨਾ ਉਹ ਕੋਈ ਨਹੀਂ ਲੱਭਦਾ ਹੈ। ਦੂਜਾ ਜਿਹੜੇ ਮਮਾਲਕ ਦੇ ਵਿੱਚ ਦੂਜੇ ਨਾ ਇੰਡੀਆ 'ਚ ਤੇਲ ਵਧਿਆ, 1 ਰੁਪਈਆ ਨਹੀਂ ਵਧਿਆ। 97 ਰੁਪਏ ਲੀਟਰ ਸੀਗਾ, 97 ਰੁਪਏ ਲੀਟਰ ਹੀ ਹਲੇ ਹੈਗਾ। ਦੂਸਰੇ ਮੁਲਕਾਂ ਨੇ 2-3% ਕਿਸੇ ਨੇ ਤੇਲ ਵਧਾਇਆ ਹੈਗਾ ਪੈਟਰੋਲ, ਲੇਕਿਨ ਸਾਡੇ ਇੱਥੇ 20% ਤੇਲ ਜਿਹੜਾ ਨਾ ਜੀ ਉਹ ਵਧਿਆ ਹੈਗਾ। ਹਾਲਾਤ ਤਾਂ ਫਿਰ ਬਈ ਇੱਥੇ ਇਦਾਂ ਦੇ ਹੀ ਹੁੰਦੇ ਆ। ਜਦੋਂ ਤੇਲ ਵਧਣਾ ਉਹਦਾ ਹਰ ਚੀਜ਼ 'ਤੇ ਅਸਰ ਪੈਣਾ। ਹਾਂਜੀ, ਨਹੀਂ ਅਸਰ ਮਹਿੰਗਾ ਪੈਂਦਾ ਜ਼ਿਮੀਂਦਾਰ ਦੀ ਘਟਦੀ ਆ। ਗੱਲ ਇਹ ਕਿਉਂ, ਪਿਆਜ਼ ਜਿਹੜਾ ਦੁਕਾਨ ਤੋਂ 80 ਰੁਪਏ ਲੱਭਣ ਲੱਗ ਗਿਆ। ਤੇਲ ਦਾ ਤਾਂ ਜੀ ਸਾਨੂੰ ਅੱਜ ਪਤਾ ਲੱਗਿਆ
ਵੀ ਅਸ ਟਾਈਮ ਨਿਆਣਿਆਂ ਨੂੰ ਭੇਜਦੇ ਸੀ ਸਕੂਲੇ ਪੜ੍ਹਨ ਵਾਸਤੇ। ਉਹ ਤਾਂ ਹੁਣ ਪਤਾ ਲੱਗਿਆ ਵੀ ਸਕੂਲੇ ਜਾ ਕੇ ਪੈਟਰੋਲ ਪੀਂਦੇ ਆ ਵੀ ਪੈਟਰੋਲ ਵਧਿਆ, ਸਕੂਲ ਹੀ ਬੰਦ ਕਰਤਾ। ਸਾਰਿਆਂ ਤੋਂ ਪਹਿਲਾਂ ਸਕੂਲ ਬੰਦ ਕੀਤੇ ਵੀ ਨਿਆਣੇ ਪੈਟਰੋਲ ਪੀ ਜਾਂਦੇ ਜਾ ਕੇ। ਵੀ ਯਾਰ ਪੜ੍ਹਾਈ ਉਹਨਾਂ ਦੀ ਪੜ੍ਹਾਈ ਦੇ ਆ, ਮਿੱਠੇ ਜੇ ਦੇਣਾ ਨਾ, ਬਹੁਤੀ ਠੰਡ ਆ ਨਾ ਬਹੁਤੀ ਤਾ ਲੱਗਾ, ਵੀ ਪੜਾਓ ਉਹਨਾਂ ਨੂੰ। ਉਹ ਬਾਈ ਸਾਡੇ ਤਾਂ ਸਾਰਾ ਸਾਲ ਹੀ ਛੁੱਟੀਆਂ ਹੀ ਆ। ਤੁਸੀਂ ਨਾ ਆਲੂ ਵਾਲੇ ਨਾਲ ਗੱਲ ਕਰ ਲਓ। ਆਲੂ ਵਾਲੇ ਨੇ ਜੀ ਕਰਤੀ ਆ, ਮੈਂ ਉਹਨਾਂ ਦਾ ਤੁਸੀਂ ਚਾਹ ਪਿਲਾਓ ਆਲੂ ਦਾ ਰੇਟ ਤੁਹਾਨੂੰ ਦੱਸਾਂ ਆ ਜਾ ਅੱਗੇ ਹੋ ਕਰੇਗਾ। ਆਲੂ ਦਾ ਰੇਟ ਵੀ ਦੱਸ ਦਿਓ ਬਈ, ਸਾਨੂੰ ਤਾਂ ਪਹਿਲਾਂ ਪਤਾ ਮੈਂ ਸਮੁੰਦਰੀ ਜਾ ਕੇ ਰੇਟ ਪੁੱਛਿਆ, ਮੈਂ ਕਿਹਾ ਆਲੂ ਕੁਝ ਪੱਟੇ ਆ ਤੇ ਕੁਝ ਪੱਟਣ ਵਾਲੇ ਡੀਜ਼ਲ ਨਹੀਂ ਲੱਭਣ ਡਿਆ ਤੇ ਕੀ ਰੇਟ ਚੱਲ ਰਿਹਾ। ਕਹਿੰਦੇ ਜਿਹੜੀ ਲਾਲ ਜਾਲੀ ਹੈ ਨਾ 65 ਕਿਲੋ ਦੀ ਉਹ 400 ਦੀ ਆ, ਜਿਹੜੇ ਸਫੈਦ ਆ ਉਹ ਨਾ ਲਿਆਵੀਂ, ਉਹ ਵਿਕਦੇ ਹੀ ਨਹੀਂ ਹੈ। ਓਏ ਹੋਏ ਹੋਏ ਤੇ ਖਾਲੀ ਜਾਲੀ ਦਾ ਕੀ ਰੇਟ ਆ? ਖਾਲੀ ਜਾਲੀ ਜਿਹੜੀ ਆ ਨਵੀਂ 100 ਰੁਪਏ ਦੀ ਇੱਕ ਜਾਲੀ ਆ। 300 ਦੇ ਆਲੂ ਵਿੱਚ ਬੈਠ ਉਹ ਬਾਈ ਅੱਜ ਤੋਂ 10 ਦਿਨ ਪਹਿਲੇ ਉਹ 50 ਰੁਪਏ ਦੀ ਜਾਲੀ ਸੀਗੀ ਤੇ ਆ ਰੇਟ ਪਤਾ ਨਾ 100 ਰੁਪਏ ਦੀ ਜਾਲੀ ਖਾਲੀ ਆ। ਅੱਛਾ, ਪਿਛਲੀ ਵਾਰੀ ਤੁਸੀਂ ਜਿਹੜੀ ਸ਼ਿਮਲਾ ਮਿਰਚ ਸੀ ਉਹ ਵੀ ਬਾਈ ਸੀ ਪਿਛਲੀ ਵਾਰੀ ਵੀ। ਬਾਤੀ ਸੀਗੀ। ਹਾਂ, ਅਸੀਂ ਵੀਡੀਓ ਵੀ ਬਣਾ ਕੇ ਆਏ ਸੀ। ਇਹਨੇ ਐਤਕੀ ਲਾਈ ਨਹੀਂ, ਐਤਕੀ ਲਾਈ ਨਹੀਂ, ਚੰਗਾ ਰਹਿ ਤੁਸੀਂ ਗਿਆ। ਲਾਈ ਆ। ਅਸੀਂ ਤਾਂ ਲਾਈ, ਅਸੀਂ ਵਧਾਈ ਅੱਗੇ ਨਾਲੋਂ। ਤੁਸੀਂ ਵਧਾਈ ਆ ਹਾਂਜੀ, ਅਸੀਂ ਚਲੋ ਵਧਾਈ। ਅੱਲਾਹ ਪਾਕ ਖੈਰ ਕਰੀਏ ਤੇ ਰੱਖੇ ਜੀ ਸਾਰੇ ਕਿਸਾਨ ਵੀਰਾਂ ਤੇ ਜੀ। ਬਾਕੀ ਇਹ ਹੈ ਕਿ ਜਿਹੜੇ ਜ਼ਿਮੀਦਾਰ ਆ ਸਬਜ਼ੀਆਂ ਦੇ ਮਯੂਸ ਨਾ ਹੁਣ, ਹੋ ਸਕਦਾ ਅੱਲਾ ਕਰੇ ਈਦ ਤੋਂ ਬਾਅਦ ਜਿਹੜਾ ਖਾਸ ਤੌਰ ਤੇ ਸ਼ਿਮਲਾ ਮਿਰਚ ਦਾ ਬਾਜ਼ਾਰ ਬਿਹਤਰ ਹੋ ਜਾਵੇ। ਅੱਲਾਹ ਈਦ ਖੈਰ, ਇਨਸ਼ਾਅੱਲਾ ਤਾਲਾ ਹੋ ਜਾਵੇ। ਅੱਲਾਹ ਖੈਰ ਕਰੂਗਾ ਜੀ, ਜ਼ਰੂਰ ਵਧੂਗਾ ਜੀ। ਹਾਂਜੀ ਲਓ ਜੀ, ਤੂੰ ਬੰਦ ਕਰਾਓ ਜੀ। ਅੱਛਾ ਜੀ, ਇਹ ਦੁੱਖ ਸੁੱਖ ਚੱਲਦੇ ਰਹਿੰਦੇ ਆ। ਨੇਕ ਮਹੀਨਾ ਚੱਲ ਰਿਹਾ, ਰੋਜ਼ਿਆਂ ਦਾ ਮਹੀਨਾ। ਤੁਸੀਂ ਦੇਖ ਰਹੇ ਆ ਵੀ ਮੈਂ ਵੀ ਨਹਾ ਧੋ ਕੇ ਬੈਠਾ। ਇਹ ਚਲੋ ਇੰਨਾ ਸ਼ੁਕਰ ਆ, ਫਿਰ ਵੀ ਸਾਡੇ ਭਰਾਗਤ ਚੱਲ ਰਹੀ ਆ, ਇੱਕ ਦੂਏ ਦੀ ਇਫਤਾਰੀਆਂ ਹੋ ਰਹੀਆਂ। ਅਸੀਂ ਇਫਤਾਰੀ ਕਰਕੇ ਆਏ ਆ ਤੇ ਕੱਲ ਨੂੰ ਕਿਸੇ ਦੀ ਕਰਾਵਾਂਗੇ। ਇਦਾਂ ਮੇਲ ਜੋਲ ਚੱਲ ਰਿਹਾ। ਇਸ ਮਹੀਨੇ ਦੇ ਵਿੱਚ ਦੁਆਵਾਂ 'ਚ ਯਾਦ ਰੱਖੋ, ਦੁਆਵਾਂ ਦਵੋ ਤੇ ਦੁਆਵਾਂ ਲਓ। ਇਹਦੇ ਤੇ ਕੋਈ ਖਰਚਾ ਨਹੀਂ ਆਂਦਾ। ਜਿਹੜੇ ਅੱਗੇ ਸਾਨੂੰ ਪੈਰ ਪੈਰ ਤੇ ਦੁਆਵਾਂ ਲੱਭਦੀਆਂ ਸੀ ਸਾਡੇ ਬਜ਼ੁਰਗਾਂ ਤੋਂ, ਉਹ ਹੁਣ ਰਹੇ ਨਹੀਂ, ਉਹ ਪੂਰ ਹੁਣ ਚਲਿਆ ਗਿਆ। ਤੇ ਇਹ ਹੁਣ ਆਪਣੇ ਵਾਸਾ ਵੀ ਇੱਕ ਦੂਏ ਨੂੰ ਦੁਆਵਾਂ ਦਈਏ, ਖੈਰ ਮੰਗੀਏ, ਪਿਆਰ ਵੰਡੀਏ, ਇੱਕ ਦੂਏ ਦਾ ਹੱਥ ਫੜੀਏ। ਜਦੋਂ ਅੱਗੇ ਕਰੋਨਾ ਆਇਆ ਸੀ ਜਾਂ ਜਦੋਂ ਹਾਲਾਤ ਖਰਾਬ ਹੋਏ ਸੀ, ਉਦੋਂ ਵੀ ਅਸੀਂ ਇਹੀ ਸੁਨੇਹਾ ਦਿੱਤਾ ਸੀ ਵੀ ਯਾਰ ਇੱਕ ਦੂਏ ਦਾ ਹੱਥ ਫੜੋ। ਤੇ ਚਾਹੀਦਾ ਤਾਂ ਇਹ ਆ ਵੀ ਜਿਹੜੀ ਸਾਡੀ ਸਰਕਾਰ ਆ, ਉਹ ਜਿੱਦਾਂ ਹੁਣ ਆਲੂ ਵਾਲੇ ਪਏ ਆ ਜਾਂ ਸਬਜ਼ੀ ਵਾਲੇ, ਉਹਨਾਂ ਦਾ ਹੱਥ ਫੜਨ। ਪਰ ਜੇ ਉਹ ਨਾ ਵੀ ਫੜਨ ਤੇ ਅਸੀਂ ਇੱਕ ਦੂਏ ਦਾ ਹੱਥ ਫੜ ਕੇ ਰੱਖੀਏ। ਬਸ ਇਹੀ ਸਾਡਾ ਸੁਨੇਹਾ। ਜਿਉਂਦੇ ਵਾਸਦੇ ਰਹੋ ਤੇ ਜਿੱਥੇ ਰਹੋ ਰਾਜੀ ਰਹੋ, ਸੁਖੀ ਰਹੋ, ਤੰਦਰੁਸਤ ਰਹੋ। ਆਮੀਨ। ਓਕੇ ਜੀ, ਅੱਲਾਹ ਹਾਫਿਜ਼।